व्यूअर्स वेलकम बैक टू न्यूज़ TV 84 ब्रेक तो बाद हम ਅਸੀਂ ਗੱਲਬਾਤ ਕਰਦੇ ਹਾਂ ਸਰਦਾਰ ਗੁਰਪ੍ਰੀਤ ਸਿੰਘ ਸਹੋਤਾ ਚੜ੍ਹਦੀ ਕਲਾ ਨਿਊਜ਼ਪੇਪਰ ਦੇ ਐਡੀਟਰ ਜੋ ਸਾਡਾ ਹੁਣ ਕੈਨੇਡਾ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ ਜੀ। ਸਹੋਤਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਹੋਤਾ ਸਾਹਿਬ ਜੀ ਅੱਜ ਅਸੀਂ ਤੁਹਾਡੇ ਨਾਲ ਵੱਖ-ਵੱਖ ਸਿੱਖ ਮੁੱਦਿਆਂ ਸੰਬੰਧੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਨਾਨਕਸ਼ਾਹੀ ਕੈਲੰਡਰ ਬਾਰੇ ਦੱਸੋ ਕਿ ਅਖੌਤੀ ਸੰਤ ਸਮਾਜ ਸਿੱਖਾਂ ਦੀ ਵੱਖਰੀ ਹੋਂਦ ਦੇ ਪ੍ਰਤੀਕ ਇਸ ਕੈਲੰਡਰ ਦਾ ਕਿਉਂ ਭੋਗ ਪਾਣਾ ਚਾਹੁੰਦੇ ਨੇ, ਇਸ ਬਾਰੇ ਵੇਰਵੇ ਦੇ ਨਾਲ ਜਾਣਕਾਰੀ ਦਿਓ। ਦਰਅਸਲ ਜਦੋਂ ਤੋਂ ਹੀ ਨਾਨਕਸ਼ਾਹੀ ਕੈਲੰਡਰ ਹੋਂਦ ਵਿੱਚ ਆਇਆ ਹੈਗਾ ਉਦੋਂ ਤੋਂ ਹੀ ਲੈ ਕੇ ਸੰਤ ਸਮਾਜ ਵੱਲੋਂ ਇਸ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜੀ। ਤੇ ਤੁਹਾਨੂੰ ਯਾਦ ਹੋਇਆ ਕਿ RSS ਦੇ ਮੁਖੀ ਸੁਦਰਸ਼ਨ ਵੱਲੋਂ ਭਗਵਤ ਵੱਲੋਂ ਇਸ ਤੇ ਲੌਬੀ ਕੀਤੀ ਜਾਂਦੀ ਰਹੀ ਹੈ ਕਿ ਜਿਹੜਾ ਨਾਨਕਸ਼ਾਹੀ ਕੈਲੰਡਰ ਹੈ ਖਤਮ ਹੋਣਾ ਚਾਹੀਦਾ। ਹਾਲਾਂਕਿ ਇਹ ਕਿਸੇ ਦਾ ਮਸਲਾ ਨਹੀਂ ਹੈਗਾ, ਇਹ ਸਿੱਖਾਂ ਦਾ ਆਪਸੀ ਮਸਲਾ ਹੈ। ਇਹਨਾਂ ਨੂੰ ਸਿੱਖਾਂ ਨੇ ਆਪਸ ਵਿੱਚ ਬਹਿ ਕੇ ਨਜਿੱਠਣਾ। ਜਿਹੜਾ ਤੁਸੀਂ ਸਵਾਲ ਕੀਤਾ ਮੈਂ ਇਹ ਸਮਝਦਾ ਕਿਉਂਕਿ ਜਿਹੜੇ ਬਹੁਤੇ ਸੰਤਾਂ ਦੇ ਡੇਰੇ ਹੈਗੇ ਆ ਉਹ ਪੂਰਨਮਾਸ਼ੀ ਤੇ ਜਾਂ ਮੱਸਿਆ ਤੇ ਜਾਂ ਹੋਰ ਇਹੋ ਜਿਹੇ ਤਿਉਹਾਰਾਂ ਦੇ ਉੱਤੇ ਲੋਕਾਂ ਦਾ ਇਕੱਠ ਕਰਦੇ ਆ। ਕਿਉਂਕਿ ਜਦੋਂ ਇਹ ਨਾਨਕਸ਼ਾਹੀ ਕੈਲੰਡਰ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ 2003 ਵਿੱਚ ਲਾਗੂ ਹੋਇਆ ਉਸ ਤੋਂ ਬਾਅਦ ਇਹਨੂੰ ਨਹੀਂ ਮੰਨਿਆ ਗਿਆ ਤੇ ਉਹਨਾਂ ਨੇ ਆਪਣੇ ਕੈਲੰਡਰ ਚਲਾਏ ਆ। ਇਸ ਦੇ ਨਾਲ ਜਿਹੜੀ ਉਹ ਡੇਰਿਆਂ ਦੀਆਂ ਸੰਗਤਾਂ ਉਹਨਾਂ ਦੇ ਵਿੱਚ ਵੀ ਭੰਬਲ ਭੂਸਾ ਪੈਦਾ ਹੋਇਆ ਤੇ ਉਹ ਮੱਸਿਆ ਪੁੰਨਿਆਂ ਦੀ ਜਿਹੜੀ ਗੰਢਲ ਚੌਦੇ ਹੈਗੀ ਆ ਪਈ ਆ ਤੇ ਉਹਨਾਂ ਦੇ ਡੇਰਿਆਂ ਤੇ ਇਕੱਠ ਜਿਹੜਾ ਹੈਗਾ ਉਹ ਘਟਿਆ ਤੇ ਉਹਨਾਂ ਨੂੰ ਲੱਗਦਾ ਕਿ ਜੇ ਅਸੀਂ ਇਸ ਨੂੰ ਖਤਮ ਕਰਵਾ ਕੇ ਇੱਕ ਕੈਲੰਡਰ ਬਣਵਾ ਲਈਏ, ਬਿਕਰਮੀਕਰਨ ਕਰ ਦਈਏ ਤਾਂ ਪੂਰੀ ਤਰ੍ਹਾਂ ਨੰਬਰ 1 ਤਾਂ ਜਿਹੜੀ ਉਹ ਸੰਗਤ ਹੈਗੀ ਉਹ ਵਾਪਸ ਆ ਸਕਦੀ ਹੈ। ਦੂਜੇ ਜਿਹੜੇ ਉਹਨਾਂ ਦੇ ਆਕਾ ਹੈਗੇ ਜਿਨ੍ਹਾਂ ਤੋਂ ਦਿਸ਼ਾ ਨਿਰਦੇਸ਼ ਲੈ ਕੇ ਉਹ ਚੱਲ ਰਹੇ ਆ ਉਹਨਾਂ ਨੂੰ ਖੁਸ਼ ਕੀਤਾ ਜਾ ਸਕਦਾ। ਜੀ ਬਿਲਕੁਲ। ਤੇ ਸਹੋਤਾ ਸਾਹਿਬ ਇਹ ਵੀ ਦੱਸੋ ਜਿਵੇਂ ਇੰਗਲੈਂਡ ਦੀ ਸਰਕਾਰ ਵੱਲੋਂ ਜੂਨ 84 ਦੇ ਘੱਲੂਘਾਰੇ ਵਿੱਚ ਸ਼ਮੂਲੀਅਤ ਨੂੰ ਲੈ ਕੇ ਬਾਦਲ, ਅਕਾਲੀ ਦਲ ਅਤੇ ਕਾਂਗਰਸ ਵਿੱਚ ਬਿਆਨਬਾਜ਼ੀਆਂ ਦਾ ਸਿਲਸਿਲਾ ਜਾਰੀ ਹੈ, ਤੁਸੀਂ ਕੀ ਸੋਚਦੇ ਹੋ ਇਸ ਘਟਨਾਕ੍ਰਮ ਨੂੰ ਕਿਸ ਪ੍ਰਸੰਗ ਵਿੱਚ ਦੇਖਦੇ ਹੋ, ਇਸ ਬਾਰੇ ਜਾਣਕਾਰੀ ਦਿਓ। ਪਹਿਲੀ ਗੱਲ ਤਾਂ ਇਹ ਹੈਗੀ ਕਿ ਜੀ ਇਹ ਨੂਰਾ ਕੁਸ਼ਤੀ ਹੈਗੀ ਆ ਕਾਂਗਰਸ ਦੇ ਵਿੱਚ ਤੇ ਅਕਾਲੀ ਦਲ ਦੇ ਵਿੱਚ ਇੱਕ ਦੂਜੇ ਨੂੰ ਦੋਸ਼ੀ ਠਹਿਰਾਉਣ ਦੀ। ਇਹ ਅਸੀਂ ਪਿਛਲੇ 30 ਸਾਲ ਤੋਂ ਦੇਖ ਰਹੇ ਹਾਂ ਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੋਨੇ ਜਾਣੇ ਜਿਹੜੇ ਬਰਾਬਰ ਦੇ ਜ਼ਿੰਮੇਵਾਰ ਸੀਗੇ। ਕਾਂਗਰਸ ਨੇ ਅਟੈਕ ਕੀਤਾ ਤੇ BJP ਨੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਤੇ ਇਸ ਤੋਂ ਪਹਿਲਾਂ ਫੌਜ ਸੱਦਣ ਲਈ ਅੰਮ੍ਰਿਤਸਰ ਦੇ ਵਿੱਚ ਮਾਰਚ ਤੱਕ ਕੱਢੇ। ਅੱਜ ਮੈਂ ਫੇਸਬੁੱਕ ਤੇ ਇੱਕ ਤਸਵੀਰ ਦੇਖ ਰਿਹਾ ਸੀਗਾ ਜਿਹਦੇ ਵਿੱਚ ਅਡਵਾਨੀ ਤੇ ਵਾਜਪਾਈ ਕੂਚ ਕਰ ਰਹੇ ਹੈਗੇ ਆ ਤੇ ਨਾਲ ਉਹਨੇ ਪਿੱਛੇ ਬੈਨਰ ਚੱਕਿਆ ਹੋਇਆ ਜਿਹਦੇ ਵਿੱਚ ਲਿਖਿਆ ਹੋਇਆ ਹਿੰਦੀ ਦੇ ਵਿੱਚ ਕਿ ਫੌਜ ਭੇਜੋ ਇਸ ਜਗ੍ਹਾ ਦੇ ਉੱਤੇ। ਇਸ ਕਰਕੇ ਜੋ ਵੀ ਇਹ ਦੋਨੇ ਪਾਰਟੀਆਂ ਕਰ ਰਹੀਆਂ ਇੱਕ ਨੂਰਾ ਕੁਸ਼ਤੀ ਹੈਗੀ ਆ, ਰਲ ਕੇ ਆਪਣੀ ਜਿਹੜੀ ਗੇਮ ਖੇਡੀ ਜਾ ਰਹੀ ਹੈਗੀ ਆ। ਤੇ ਜਿੱਥੇ ਤੱਕ ਇੰਗਲੈਂਡ ਦਾ ਤਾਲੁਕ ਹੈਗਾ ਚਾਹੇ ਉਹਨਾਂ ਦੀ ਜਿਹੜੀ ਆ ਦਖਲਅੰਦਾਜ਼ੀ ਜਿਹੜੀ ਸੀਗੀ ਇਸ ਦੇ ਵਿੱਚ ਉਹ ਸੀਮਤ ਸੀ ਜਾਂ ਵੱਧ ਸੀ ਜਾਂ ਘੱਟ ਸੀ, ਪਰ ਉਹ ਸੀ। ਸਿੱਖਾਂ ਨੂੰ ਇਸ ਗੱਲ ਨੇ ਬਹੁਤ ਠੇਸ ਪਹੁੰਚਾਈ ਹੈਗੀ ਆ ਤੇ ਮੈਂ ਇਹ ਚਾਹੁੰਦਾ ਕਿ ਇਸ ਦੀ ਤਹਿ ਤੱਕ ਜਾਣਾ ਚਾਹੀਦਾ ਤੇ ਇੰਗਲੈਂਡ ਸਰਕਾਰ ਨੂੰ ਹੋਰ ਵੀ ਗੰਭੀਰਤਾ ਦੇ ਨਾਲ ਲੈਂਦੇ ਆ ਕਿਉਂਕਿ ਸਿੱਖ ਜਿਹੜੇ ਆ ਬਹੁਤ ਵੱਡੀ ਲੌਬੀ ਹੈਗੀ ਆ ਇੰਗਲੈਂਡ ਦੇ ਵਿੱਚ ਤੇ ਦਬਾਅ ਝੱਲਦੀ ਆ ਸਰਕਾਰ ਉਹਨਾਂ ਦਾ। ਇਹਨਾਂ ਨੂੰ ਚਾਹੀਦਾ ਕਿ ਜਿਹੜੀ ਅਸਲੀਅਤ ਹੈਗੀ ਆ ਉਹ ਬਾਹਰ ਲਿਆਉਣੀ ਚਾਹੀਦੀ ਆ। ਇਸ ਗੱਲ ਨੂੰ ਵੱਧ ਤੋਂ ਵੱਧ ਰੜਕਣਾ ਚਾਹੀਦਾ ਤਾਂ ਕਿ ਤੁਸੀਂ ਜ਼ਰੂਰੀ ਨਹੀਂ ਕਿ ਇੰਗਲੈਂਡ ਕਰਕੇ ਪਰ ਜਦੋਂ ਇਸ ਗੱਲ ਨੂੰ ਰਿੜਕਿਆ ਜਾਊਗਾ ਇੰਗਲੈਂਡ ਦੇ ਸੰਬੰਧਾਂ ਨੂੰ ਲੈ ਕੇ ਤਾਂ ਹੋਰ ਬਹੁਤ ਕੁਝ ਨਵਾਂ ਇਹਦੇ ਵਿੱਚ ਨਿਕਲੇਗਾ ਜਿਹੜਾ ਕਿ ਸਾਡੇ ਇਤਿਹਾਸ ਲਿਖਣ ਵਾਲਿਆਂ ਦੇ ਲਈ ਲਾਹੇਵੰਦ ਹੋਊਗਾ। ਜੀ ਤੇ ਸਹੋਤਾ ਸਾਹਿਬ ਇੱਕ ਹੋਰ ਮੁੱਦਾ ਸਾਹਮਣੇ ਆਇਆ ਜਿਵੇਂ ਗਿਆਨੀ ਜੈਲ ਸਿੰਘ ਦੀ ਬੇਟੀ ਡਾਕਟਰ ਗੁਰਦੀਪ ਕੌਰ ਨੇ ਆਪਣੇ ਪਿਤਾ ਦਾ ਬਚਾਅ ਕਰਦੇ ਕਿਹਾ ਹੈ ਕਿ ਜੂਨ 84 ਤੇ ਨਵੰਬਰ 84 ਵਿੱਚ ਉਹਨਾਂ ਨੂੰ ਭਰੋਸੇ ਵਿੱਚ ਨਹੀਂ ਸੀ ਲਿਆ ਗਿਆ ਤੇ ਉਹ ਬੇਵਸਨ। ਤੁਹਾਨੂੰ ਕੀ ਲੱਗਦਾ ਕਿ ਉਹ ਸੱਚੀ ਬੇਵਸਨ? ਉਸ ਵੇਲੇ ਗਿਆਨੀ ਜੈਲ ਸਿੰਘ ਦੀ ਭੂਮਿਕਾ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਿਹੜੀ ਗਿਆਨੀ ਜੈਲ ਸਿੰਘ ਉਹਨਾਂ ਦੀ ਉਸ ਵੇਲੇ ਦੀ ਭੂਮਿਕਾ ਸੀ ਉਹ ਮੇਰਾ ਖਿਆਲ ਹਰੇਕ ਸਿੱਖ ਤੋਂ ਜਾਣੂ ਆ ਕਿ ਜੋ ਅੱਜ ਮਨਮੋਹਨ ਸਿੰਘ ਹੋਣੀ ਹੈਗੇ ਆ ਉਹੀ ਉਸ ਵੇਲੇ ਗਿਆਨੀ ਜੈਲ ਸਿੰਘ ਹੋਣੀ ਰੋਲ ਨਿਭਾ ਰਹੇ ਸੀਗੇ। ਗਾਂਧੀ ਪਰਿਵਾਰ ਦੇ ਝਾੜੂ ਬਰਦਾਰ ਤੋਂ ਵੱਡਾ ਉਹਨਾਂ ਦਾ ਕੋਈ ਰੁਤਬਾ ਨਹੀਂ ਸੀਗਾ ਤੇ ਉਹਨਾਂ ਨੇ ਬਹੁਤ ਹੀ ਜਿਹੜਾ ਹੈਗਾ ਮਾੜਾ ਰੋਲ ਇਸ ਸੰਦਰਭ ਦੇ ਵਿੱਚ ਨਿਭਾਇਆ। ਹਾਲਾਂਕਿ ਉਹ ਬਹੁਤ ਭਾਰਤ ਦੇ ਰਾਸ਼ਟਰਪਤੀ ਹੁੰਦਿਆਂ ਕੁਝ ਕਰ ਸਕਦੇ ਸੀਗੇ ਤੇ ਇਹੀ ਬੀਬੀ ਗੁਰਦੀਪ ਕੌਰ ਜੀ ਨੂੰ ਲਿਖੀਆਂ ਚਿੱਠੀਆਂ ਜਿਹੜੀਆਂ ਕਿ ਗੁਰਤੇਜ ਸਿੰਘ IAS ਉਹਨਾਂ ਦੀ ਪੁਸਤਕ ਚੱਕਰ ਵੀ ਉਹਦੇ ਵਿੱਚ ਛਪੀਆਂ ਤਾਂ ਇਹ ਉਹਨਾਂ ਦੇ ਨਾਲ ਰਲ ਕੇ ਇਸ ਸੱਚ ਦੇ ਵਿੱਚ ਸ਼ਾਮਲ ਸੀਗੇ। ਬੀਬੀ ਜੀ ਹੋਣੀ ਹੁਣ ਚਾਹੇ ਬੀਬੀ ਗੁਰਦੀਪ ਕੌਰ ਹੋਣੀ ਜੀ ਜਾਂ ਗਿਆਨੀ ਜੈਲ ਸਿੰਘ ਦੇ ਚੇਲੇ ਰਾਜ ਸਭਾ ਮੈਂਬਰ ਸਰਦਾਰ ਤਰਲੋਚਨ ਸਿੰਘ ਆ ਉਹਨਾਂ ਨੂੰ ਮਰਨ ਉਪਰੰਤ ਚੰਗੇ ਇਨਸਾਨ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਤਾਂ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਦੇ ਵਿੱਚ ਇਹ ਪ੍ਰਭਾਵ ਜਾਵੇ ਕਿ ਗਿਆਨੀ ਜੈਲ ਸਿੰਘ ਦਾ ਇੱਕ ਮਜਬੂਰ ਬੰਦਾ ਸੀ, ਉਹਨਾਂ ਦਾ ਇਸ ਵਿੱਚ ਕੋਈ ਕਸੂਰ ਨਹੀਂ ਸੀ। ਪਰ ਜੋ ਇੰਨਾ ਕੁਝ ਇਤਿਹਾਸ ਲਿਖਿਆ ਜਾ ਚੁੱਕਿਆ ਜਾਂ ਜੋ ਪੜ੍ਹਿਆ ਜਾ ਚੁੱਕਿਆ ਜਾਂ ਜੋ ਸਾਹਮਣੇ ਆ ਚੁੱਕਾ ਗਿਆਨੀ ਜੈਲ ਸਿੰਘ ਦੇ ਮੱਥੇ ਤੇ ਲੱਗਾ ਕਾਲਾ ਧੱਬਾ ਕਦੇ ਮਿਟਾਇਆ ਨਹੀਂ ਜਾ ਸਕੇਗਾ ਇਹਨਾਂ ਵੱਲੋਂ। ਜੀ ਬਿਲਕੁਲ। ਤੇ ਇਹ ਵੀ ਦੱਸੋ ਜਿਸ ਤਰ੍ਹਾਂ ਜਲੰਧਰ ਦੇ ਨੂਰ ਮਹਿਲ ਡੇਰੇ ਦਾ ਮਾਲਕ ਆਸ਼ੂਤੋਸ਼ ਕਈ ਦਿਨਾਂ ਦਾ ਮਰ ਚੁੱਕਿਆ ਹੈ ਪਰ ਉਸ ਦੀ ਮੌਤ ਨੂੰ ਲੈ ਕੇ ਉਸਦੇ ਚੇਲਿਆਂ ਨੇ ਸਮਾਧੀ ਵਿੱਚ ਜਾਣਾ ਦੱਸਿਆ ਹੈ।
ਹੁਣ ਯੂਪੀ ਦੇ ਇੱਕ ਬਈਏ ਨੇ ਇਹ ਦਾਅਵਾ ਕੀਤਾ ਹੈ ਕਿ ਉਹ ਆਸ਼ੂਤੋਸ਼ ਦਾ ਮੁੰਡਾ ਹੈ ਅਤੇ ਉਹ ਉਸ ਦੀਆਂ ਅਖੀਰਲੀਆਂ ਰਸਮਾਂ ਕਰੇਗਾ। ਇਹ ਸਭ ਪੰਜਾਬ ਵਿੱਚ ਕੀ ਹੋ ਰਿਹਾ ਹੈ, ਇਸ ਬਾਰੇ ਜਰਾ ਵੇਰਵੇ ਦੇ ਨਾਲ ਜਾਣਕਾਰੀ ਦਿਓ। ਮੇਰਾ ਤਾਂ ਖਿਆਲ ਇਹ ਹੈ ਜੀ ਕਿ ਸਿਰਫ ਇੱਕ ਨਹੀਂ, ਹੁਣ ਦਰਜਨਾਂ ਦੇ ਵਿੱਚ ਜਿਹੜੇ ਮੁੰਡੇ ਪੈਦਾ ਹੋਣਗੇ ਤੇ ਮੈਨੂੰ ਕੋਈ ਹੈਰਾਨੀ ਵੀ ਨਹੀਂ ਹੋਊਗੀ ਜੇ ਸਾਰਿਆਂ ਦੇ DNA ਮੈਚ ਵੀ ਕਰ ਜਾਣ, ਕਿਉਂਕਿ 5000 ਕਰੋੜ ਦੀ ਜਾਇਦਾਦ ਦਾ ਮਾਮਲਾ ਹੈਗਾ ਤੇ ਹੁਣ ਕਈ ਤਰ੍ਹਾਂ ਦੇ ਵਾਰਸ ਉੱਠਣਗੇ ਤੇ ਇਹਨਾਂ ਦੇ ਪਿੱਛੇ ਰਾਜਨੀਤਿਕ ਸ਼ਕਤੀਆਂ ਦਾ ਤੇ ਉੱਤੇ ਭੂ ਮਾਫੀਏ ਦਾ ਵੀ ਹੱਥ ਹੋਊਗਾ। ਪਰ ਇਹ ਗੱਲ ਹੁਣ ਜਿਹੜੀ ਕਿ ਜਿਵੇਂ ਜਿਵੇਂ ਦਿਨ ਬੀਤਦੇ ਜਾ ਰਹੇ ਆ ਜਾਂ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਹਲਫਨਾਮਾ ਦਿੱਤਾ, ਉਹ ਕਲੀਅਰ ਹੋ ਚੁੱਕੀ ਹੈ ਕਿ ਉਹਦੀ ਜਿਹੜੀ ਕਲੀਨਿਕਲੀ ਉਹ ਡੈਥ ਹੈ, ਮਰ ਚੁੱਕਾ ਹੈਗਾ। ਪਰ ਦੂਜੀ ਗੱਲ ਜਿਹੜੀ ਹੈਰਾਨੀ ਵਾਲੀ ਹੈਗੀ ਹੈ ਕਿ ਚੇਲੇ ਨੇ ਸੁਰਿੰਦਰ ਸਿੰਘ ਆਫ ਟਾਕਿੰਗ ਪੰਜਾਬ ਦੇ ਨਾਲ ਇੱਕ ਇੰਟਰਵਿਊ ਕੀਤੀ ਹੈ ਤੇ ਜਿਹਦੇ ਵਿੱਚ ਉਹਨੇ ਆਪਣਾ ਨਾਂ ਛਾਪਣ ਦੀ ਸ਼ਰਤ ਦੱਸਿਆ ਕਿ ਇਸ ਸਾਰੇ ਕਾਂਡ ਤੋਂ ਪਹਿਲਾਂ ਡੇਰੇ ਦੇ ਵਿੱਚ ਆਪਸ ਵਿੱਚ ਇਹਨਾਂ ਦੀ ਚੰਗੀ ਲੜਾਈ ਹੋਈ ਆ, ਤੂੰ ਮੈਂ ਹੋਈ ਆ, ਤੇ ਉਹਨੇ ਖਦਸ਼ਾ ਪ੍ਰਗਟਾਇਆ ਕਿ ਇਹਨੂੰ ਗਲਾ ਘੁੱਟ ਕੇ ਜਿਹੜਾ ਹੈਗਾ ਮਾਰਿਆ ਗਿਆ। ਪਰ ਮੈਂ ਹੈਰਾਨ ਇਸ ਗੱਲ ਤੇ ਆ ਕਿ ਪੰਜਾਬ ਦੇ ਵਿੱਚ ਕੋਈ ਵੀ ਸਧਾਰਨ ਆਦਮੀ ਮਰਦਾ ਤਾਂ ਤੁਰੰਤ ਉਸਦਾ ਪੋਸਟਮਾਰਟਮ ਕੀਤਾ ਜਾਂਦਾ, ਪਰ ਇਸ ਨੂੰ ਜਿਹੜੀ ਲਾਸ਼ ਹੈਗੀ ਆਸ਼ੂਤੋਸ਼ ਦੀ ਜਾਂ ਸਮਾਧੀ ਜੋ ਵੀ ਕਹਿ ਸਕਦੇ ਆ ਆਪਾਂ, ਪ੍ਰਸ਼ਾਸਨ ਇੰਨਾ ਬੇਵਸ ਹੈ ਕਿ ਉਹ ਆਸ਼ੂਤੋਸ਼ ਦਾ ਦਰ ਹੈਗਾ ਆ ਉਹ ਟੱਪਣ ਤੋਂ ਵੀ ਡਰ ਰਿਹਾ ਹੈਗਾ ਜੀ। ਜੀ ਤੇ ਸਹੋਤਾ ਸਾਹਿਬ ਇਹ ਵੀ ਦੱਸੋ, ਜਿਸ ਤਰ੍ਹਾਂ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਨਵੰਬਰ 84 ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਉਣ ਦਾ ਐਲਾਨ ਕੀਤਾ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਇਸ ਫੈਸਲੇ ਨਾਲ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਸਕਣਗੀਆਂ? ਦੇਖੋ, ਜੋ ਕੁਝ ਪਿਛਲੇ 30 ਸਾਲਾਂ ਦੇ ਵਿੱਚ ਹੋ ਚੁੱਕਾ ਹੈਗਾ ਉਸ ਤੋਂ ਸਿੱਖਾਂ ਨੇ ਆਸ ਗਵਾ ਚੁੱਕੇ ਆ ਕਿ ਕਦੇ ਵੀ ਜਿਹੜੀਆਂ ਇਹ ਸਜ਼ਾਵਾਂ ਮਿਲਣਗੀਆਂ। ਪਰ ਫਿਰ ਵੀ ਜੋ ਇਹ ਕਦਮ ਉਠਾਏ ਜਾ ਰਹੇ, ਮੈਂ ਸੋਚਦਾ ਪੋਜ਼ਿਟਿਵ ਕਦਮ ਹੈਗੇ, ਸਾਨੂੰ ਉਹਨਾਂ ਦਾ ਸਵਾਗਤ ਕਰਨਾ ਚਾਹੀਦਾ। ਜੇ ਇਹ ਜਿਹੜੀ ਜਾਂਚ ਟੀਮ ਆਪਣੇ ਪੂਰੀ ਕਾਰਗਰ ਤਰੀਕੇ ਨਾਲ ਕੁਝ ਕਰਦੀ ਹੈ, ਬੇਸ਼ੱਕ ਕੁਝ ਲੋਕ ਮਰ ਵੀ ਚੁੱਕੇ ਆ ਜਾਂ ਕੁਝ ਹਜੇ ਮਰਨ ਦੇ ਕੰਢੇ ਆ, ਹੋ ਸਕਦਾ ਕੁਝ ਨਵੀਆਂ ਗੱਲਾਂ ਜਿਹੜੀਆਂ ਇਹਦੇ ਵਿੱਚ ਸਾਹਮਣੇ ਆ ਜਾਣ। ਸਾਨੂੰ ਇਹ ਵੀ ਨਹੀਂ ਇਸ ਵੇਲੇ ਪਤਾ ਕਿ ਜਿਹੜੀ ਕੇਜਰੀਵਾਲ ਦੀ ਸਰਕਾਰ ਆ ਉਹਨੇ 1 ਮਹੀਨਾ ਚੱਲਣਾ ਜਾਂ ਹਜੇ 5 ਸਾਲ ਕੱਢਣੇ ਆ ਜਾਂ ਕਿਵੇਂ ਉਹਦਾ ਹਸ਼ਰ ਹੋਣਾ। ਪਰ ਫਿਰ ਵੀ ਮੈਂ ਸੋਚਦਾ ਕਿ ਜਿਹੜੀ ਉਹਨਾਂ ਨੇ ਇਹ ਉਦਮ ਕੀਤਾ ਹੈਗਾ, ਇੱਕ ਪੋਜ਼ਿਟਿਵ ਗੱਲ ਕੀਤੀ ਹੈ ਤੇ ਹੋ ਸਕਦਾ ਕੁਛ ਨਾ ਕੁਛ ਇਹਦੇ ਵਿੱਚ ਪੋਜ਼ਿਟਿਵ ਹੀ ਨਿਕਲੇ। ਜੀ ਤੇ ਸਹੋਤਾ ਸਾਹਿਬ, ਜਿਸ ਤਰ੍ਹਾਂ ਅਸੀਂ ਬ੍ਰੇਕ ਤੋਂ ਪਹਿਲਾਂ ਤੁਹਾਡੇ ਤੋਂ ਪਹਿਲਾਂ ਅਸੀਂ ਸ਼ਸ਼ੀ ਕਾਂਤ ਜੀ ਨਾਲ ਗੱਲਬਾਤ ਕਰ ਰਹੇ ਸੀਗੇ, ਤੁਹਾਨੂੰ ਦੱਸਿਆ ਕਿਸ ਤਰ੍ਹਾਂ ਪੰਜਾਬ ਦੀ ਜਵਾਨੀ ਨਸ਼ਿਆਂ ਦੇ ਵਿੱਚ ਗਲ ਰਹੀ ਹੈ, ਕਿਸ ਤਰ੍ਹਾਂ ਪੰਜਾਬ ਦੀ ਜਵਾਨੀ ਨਸ਼ੇ ਵਿੱਚ ਧੱਸ ਰਹੀ ਹੈ। ਤੁਸੀਂ ਇਹ ਦੱਸੋ ਕਿ ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਕਿੰਨੀਆਂ ਕੁ ਜਾਗਰੂਕ ਨੇ ਪੰਜਾਬ ਦੇ ਬਾਰੇ, ਜਦ ਡਰੱਗ ਵਿਰੋਧੀ ਪੰਜਾਬ ਵਿੱਚ ਕਿੰਨਾ ਕੁ ਡਰੱਗ ਆ ਗਿਆ ਹੈ, ਕਿਸ ਤਰ੍ਹਾਂ ਸਾਡੇ ਪੰਜਾਬੀ ਬੱਚੇ ਡਰੱਗਸ ਦੇ ਵਿੱਚ ਧੱਸੇ ਜਾ ਰਹੇ ਨੇ, ਇਸ ਬਾਰੇ ਜਾਣਕਾਰੀ ਦਿਓ। ਦਰਅਸਲ ਕੈਨੇਡਾ ਨਹੀਂ ਜੀ, ਜਿੱਥੇ ਕਿਤੇ ਵੀ ਪੰਜਾਬੀ ਵਸਦੇ ਹੈਗੇ ਆ ਉਹ ਇਸ ਨੂੰ ਲੈ ਕੇ ਫਿਕਰਮੰਦ ਨੇ, ਕਿਉਂਕਿ ਅਵੇਅਰ ਨੇ। ਮੈਂ ਅਕਸਰ ਕਹਿਣਾ ਹੁੰਦਾ ਕਿ ਜਿਸ ਘਰ ਨੂੰ ਅੱਗ ਲੱਗੀ ਹੁੰਦੀ ਆ ਉਸ ਘਰ ਦੇ ਅੱਗ ਦੇ ਵਿੱਚ ਜਿਹੜਾ ਬੰਦਾ ਬੈਠਾ ਹੁੰਦਾ ਉਹਨੂੰ ਨਹੀਂ ਪਤਾ ਹੁੰਦਾ ਕਿ ਮੈਂ ਕਿੱਧਰ ਦੀ ਨਿਕਲਣਾ ਰਾਹ ਕੀ ਆ, ਪਰ ਜਿਹੜਾ ਬੰਦਾ ਕੋਈ ਦੂਰ ਖੜਾ ਦੇਖ ਰਿਹਾ ਹੁੰਦਾ ਉਹਨੂੰ ਪਤਾ ਹੁੰਦਾ ਕਿ ਅੱਗ ਕਿੰਨੀ ਕੁ ਭਿਆਨਕ ਹੈਗੀ ਆ ਤੇ ਇਸ ਵਿੱਚੋਂ ਨਿਕਲਣ ਦੇ ਰਾਹ ਕਿਹੜੇ ਹੈਗੇ ਆ। ਅਸੀਂ ਜਿਹੜੇ ਬਾਹਰ ਲੋਕ ਆ ਗਏ ਆ, ਅਸੀਂ ਕੁਝ ਜਾਗਰੂਕ ਹੋਏ ਆ, ਇੱਥੇ ਆ ਕੇ ਪੜ੍ਹ ਕੇ ਲਿਖ ਕੇ ਦੇਖ ਕੇ ਸਾਨੂੰ ਪਤਾ ਹੈਗਾ ਕਿ ਇਹਦਾ ਫਿਊਚਰ ਕੀ ਹੈਗਾ ਤੇ ਇਹਦੇ ਨੁਕਸਾਨ ਕੀ ਹੈਗੇ ਆ। ਇਸ ਕਰਕੇ ਮੈਂ ਸੋਚਦਾ ਇਕੱਲੇ ਕੈਨੇਡਾ ਹੀ ਨਹੀਂ, ਜਿੱਥੇ ਪੰਜਾਬੀ ਬਾਹਰ ਆ ਕੇ ਬੈਠੇ ਆ ਪੰਜਾਬ ਨੂੰ ਲੈ ਕੇ ਬਹੁਤ ਫਿਕਰਮੰਦ ਹੈਗੇ ਆ, ਕਿਉਂਕਿ ਉਹਨਾਂ ਨੇ ਦੇਖਿਆ ਕਿ ਕੈਨੇਡਾ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਕਿਵੇਂ ਜਿਹੜੀਆਂ ਫਸਟ ਨੇਸ਼ਨਸ ਹੈਗੀਆਂ, ਆਦਿਵਾਸੀ ਕਬੀਲੇ ਹੈਗੇ, ਉਹਨਾਂ ਨੂੰ ਨਸ਼ੇ ਉੱਤੇ ਲਾ ਕੇ ਉਹਨਾਂ ਦਾ ਸਭ ਕੁਝ ਲੁੱਟਿਆ ਗਿਆ ਤੇ ਉਹਨਾਂ ਦਾ DNA ਤੱਕ ਬਦਲ ਦਿੱਤਾ ਗਿਆ। ਤੇ ਸਾਨੂੰ ਜਾਪਦਾ ਸਾਰਿਆਂ ਨੂੰ ਕਿ ਇਹ ਜਿਹੜਾ ਹਾਲ ਹੈਗਾ ਉਹ ਪੰਜਾਬ ਦੇ ਵਿੱਚ ਵੀ ਹੋ ਸਕਦਾ ਕਿ ਬਲਕਿ ਕਿ ਵਾਪਰ ਰਿਹਾ ਹੈਗਾ। ਇਸ ਕਰਕੇ ਸਾਰੇ ਫਿਕਰਮੰਦ ਹਨ ਜੀ ਬਿਲਕੁਲ। ਤੇ ਜਿਸ ਤਰ੍ਹਾਂ ਦੇਖੀਏ ਜੀ ਜਿਹੜੀ ਪੰਜਾਬ ਦੀ ਜਵਾਨੀ ਹੈ ਰੁਲ ਰਹੀ ਹੈ, ਪਿੱਛੇ ਸਰਕਾਰਾਂ ਹੀ ਜ਼ਿੰਮੇਵਾਰ ਨੇ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਨਾਨਕਸ਼ਾਹੀ ਕਲੰਦਰਾਂ ਹੋਵੇ ਉਹਦੇ ਪਿੱਛੇ ਵੀ ਬਾਦਲ ਦਾ ਜ਼ਿੰਮੇਵਾਰ ਹੈ, ਹਰ ਚੀਜ਼ ਦੇ ਪਿੱਛੇ ਕੋਈ ਨਾ ਕੋਈ ਜ਼ਿੰਮੇਵਾਰ ਹੈ। ਜਿਸ ਤਰ੍ਹਾਂ ਹੁਣ ਨਾਨਕਸ਼ਾਹੀ ਕਲੰਦਰ ਦਾ ਮੁੱਦਾ ਸਾਹਮਣੇ ਆਉਂਦਾ, ਤੁਹਾਨੂੰ ਕੀ ਲੱਗਦਾ ਕਿ ਜਿਹੜੀਆਂ ਬਾਹਰਲੀਆਂ ਸਿੱਖ ਸੰਗਤਾਂ ਨੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕਿਸ ਤਰ੍ਹਾਂ ਕਰਨਾ ਚਾਹੀਦਾ ਪੰਜਾਬ ਦੀ ਗਵਰਨਮੈਂਟ ਨੂੰ ਜਾਂ ਜਥੇਦਾਰਾਂ ਨੂੰ ਕਿ ਉਹ ਨਾਨਕਸ਼ਾਹੀ ਕਲੰਦਰ ਨੂੰ ਨਾ ਚੇਂਜ ਕਰਨ? ਦਰਅਸਲ ਜਿਹੜਾ ਸਾਰਾ ਕੁਝ ਵੀ ਹੈਗਾ ਇਹ ਮੀਡੀਆ ਰਾਹੀਂ ਹੋਣਾ ਤੇ ਜਿਹੜਾ ਪ੍ਰੈਸ਼ਰ ਬਣਾਇਆ ਇਸ ਵਾਰ ਵੀ, ਕਿਉਂਕਿ ਜਿਹੜੀ ਪਿਛਲੇ ਹਫ਼ਤੇ ਹੁਣ ਮੀਟਿੰਗ ਹੋ ਕੇ ਹਟੀ ਆ, ਸਭ ਨੂੰ ਯਕੀਨ ਸੀਗਾ ਕਿ ਇਸ ਦੇ ਵਿੱਚ ਇਹਨਾਂ ਨੇ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾ ਦੇਣਾ ਪੱਕੇ ਤੌਰ ਤੇ, ਇਸ ਦਾ ਵਿਕਰਮੀਕਰਨ ਵੀ ਕਰ ਦੇਣਾ ਤੇ ਇਸ ਦਾ ਨਾਂ ਵੀ ਜਿਹੜਾ ਉਹ ਨਾਨਕਸ਼ਾਹੀ ਕੈਲੰਡਰ ਹੀ ਰੱਖਣਗੇ। ਪਰ ਇਸ ਤੋਂ ਜਾਣੂ ਹੋ ਕੇ ਜਿਵੇਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਕੈਨੇਡਾ ਜਾਂ ਇੰਗਲੈਂਡ ਦੀਆਂ ਸਿੱਖ ਸੰਸਥਾਵਾਂ ਨੇ, ਉੱਥੇ ਦਲ ਖਾਲਸਾ ਨੇ ਜਿਹੜਾ ਨੋਟਿਸ ਲੈਂਦੇ ਹੋਏ ਤੁਰੰਤ ਐਕਸ਼ਨ ਲੈਂਦੇ ਹੋਏ ਜਥੇਦਾਰ ਸਾਹਿਬ ਨੂੰ ਮਿਲੇ ਆ ਜਾਂ ਬਿਆਨ ਜਾਰੀ ਕੀਤੇ ਆ, ਇਹੀ ਕੁਛ ਹੀ ਕਰ ਸਕਦੇ ਆ ਬਾਹਰਲੇ ਸਿੱਖ। ਤੇ ਜੇ ਇਸੇ ਤਰ੍ਹਾਂ ਇਹ ਪ੍ਰੈਸ਼ਰ ਬਣਾਈ ਰੱਖਣਗੇ, ਕਿਉਂਕਿ ਅਲਟੀਮੇਟਲੀ ਜਿੰਨੇ ਵੀ ਪੰਜਾਬ ਦੇ ਲੀਡਰ ਆ, ਚਾਹੇ ਉਹ ਰਾਜਸੀ ਲੀਡਰ ਆ,
ਚਾਹੇ ਉਹ ਧਾਰਮਿਕ ਲੀਡਰ ਆ, ਉਹ ਕਦੀ ਵੀ ਆਪਣਾ ਕੈਨੇਡਾ, ਅਮਰੀਕਾ, ਇੰਗਲੈਂਡ ਜਿਹੜਾ ਆਉਣਾ ਉਹ ਬੰਦ ਨਹੀਂ ਕਰਨਾ ਚਾਹੁੰਦੇ। ਹਾਂਜੀ ਉਹ ਬਿਲਕੁਲ। ਚਾਹੁੰਦੇ ਆ ਕਿ ਇੱਥੇ ਆ ਕੇ ਵਿਚਰੀਏ, ਤੇ ਇਸ ਕਰਕੇ ਜਿਹੜੀ ਇਸ ਕਮਜ਼ੋਰੀ ਆ ਉਹਨਾਂ ਦੀ ਉਹਦਾ ਫਾਇਦਾ ਚੱਕਣਾ ਚਾਹੀਦਾ ਤੇ ਪ੍ਰੈਸ਼ਰ ਬਣਾ ਕੇ ਰੱਖਣਾ ਚਾਹੀਦਾ, ਤੇ ਉਹ ਇਹ ਕਦੀ ਵੀ ਨਹੀਂ ਕਰਨਗੇ ਮੇਰੇ ਹਿਸਾਬ ਨਾਲ। ਜੀ ਬਿਲਕੁਲ ਬਿਲकुल। ਸੋਹਤਾ ਸਾਹਿਬ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਵਿਚਾਰ ਸਾਡੇ ਸਿੱਖ ਸੰਗਤਾਂ ਦੇ ਰੂਬਰੂ ਕੀਤੇ। ਇਸੇ ਤਰ੍ਹਾਂ ਵਕਤ ਤੇ ਸਾਡੇ ਫਿਰ ਤੋਂ ਸਿੱਖ ਸੰਗਤਾਂ ਦੇ ਰੂਬਰੂ ਕਰਵਾਉਂਦੇ ਰਵਾਂਗੇ। ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ ਤੇ ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਣੀ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਮੈਂ ਤੁਹਾਡੇ ਕੋਲ ਇੱਥੇ ਹੁਣ ਇਜਾਜ਼ਤ ਲੈਣੀ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।